एक पासे ते तुसी मुख मंत्री साहब का सरोपे पा के स्वागत कर रहे हो कि तुसी बहुत वधिया कानून कढ़िया, दूजे पासे इत्थे विरोधता करन वास्ते भी आ गए तुसी। मैनूं ठीक लग्या भी हाँ इन्होंने कीता ਤਾਂ ਇਹਦਾ ਐਨਾਲਿਸ ਕੀਤਾ, ਅਸੀਂ ਪੜ੍ਹਿਆ, ਇਹਨੂੰ ਦੇਖਿਆ, ਫਿਰ ਉਦੋਂ ਬਾਅਦ 'ਚ ਇਹਦੇ ਤੇ ਹਾਂ ਕੀਤੀ ਆਪਾਂ ਵੀ ਠੀਕ ਆ, ਹੋਣਾ ਚਾਹੀਦਾ ਸੀ, ਬਣਿਆ। ਜਿਹੜੇ ਲੋਕਾਂ ਵੱਲੋਂ ਇਹਦੇ ਉੱਤੇ ਸਾਡੀ ਸਿੱਖ ਕੌਮ ਦੇ ਵਿੱਚ ਖਲਾਕ ਪੈਦਾ ਕੀਤਾ ਜਾ ਰਿਹਾ, ਇੱਕ ਬਵਾਲ ਪੈਦਾ ਕੀਤਾ ਜਾ ਰਿਹਾ ਕਾਨੂੰਨ ਨੂੰ ਲੈ ਕੇ, ਉਹ ਸਹੀ ਨਹੀਂ ਹੈ। ਤੁਸੀਂ ਪਹਿਲਾਂ ਸਰਕਾਰ ਦੀ ਬੁੱਕਲ 'ਚ ਬੈਠੇ, ਅੱਜ ਜਦੋਂ ਤੁਹਾਡੇ ਤੋਂ ਕੁਝ ਹੋਇਆ ਨਹੀਂ, ਜੇ ਦੂਜੇ ਨੇ ਕਰਤਾ ਤੁਸੀਂ ਉਹ 'ਤੇ ਸਵਾਲ ਉਸ ਤਰੀਕੇ ਦੇ ਖੜੇ ਕਰਤੇ ਸਾਡੇ ਲੋਕਾਂ ਦੇ ਵਿੱਚ, ਆਮ ਭੋਲੇ ਭਾਲੇ ਸਿੱਖਾਂ ਨੂੰ ਲੜਾਉਣ ਵਾਸਤੇ ਕਿ ਭਾਈ ਇਹ ਇਹਨਾਂ ਨੇ ਗਲਤ ਕਰਤਾ, ਪਤਾ ਨਹੀਂ ਖਣੀ ਅਸੀਂ ਗੁਰੂ ਨਾਲੋਂ ਟੁੱਟ ਜਾਾਂਗੇ ਜਾਂ ਇਹ 'ਤੇ ਕਾਰਵਾਈਆਂ ਹੋਣਗੀਆਂ ਗ੍ਰੰਥੀ ਸਿੰਘਾਂ 'ਤੇ। ਉਹ ਸਿੱਖ ਹੀ ਕਾਹਦਾ ਜਿਹੜਾ ਗੁਰੂ ਨਾਲ ਟੁੱਟ ਗਿਆ। ਕਸਟੋਡੀਅਨ ਸ਼ਬਦ 2026 'ਚ ਆਇਆ, 2015 'ਚ ਸਾਡੇ ਨੌਜਵਾਨ ਚੱਕੇ ਗਏ ਆ ਬੇਅਦਬੀ ਦੇ ਸੰਬੰਧ ਦੇ ਵਿੱਚ। ਗ੍ਰੰਥੀ ਗੋਰਾ ਸਿੰਘ ਚੱਕਿਆ ਗਿਆ ਬੁਰਜਵਾਰ ਸਿੰਘ ਵਾਲੇ ਤੋਂ, ਉਹਨੂੰ ਕਿਹਨੇ ਕੁੱਟਿਆ? ਸਾਡੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਪ੍ਰਚਾਰ ਕੀਤਾ ਜਾ ਰਿਹਾ ਕਿ ਇਹਨਾਂ ਤੋਂ ਹੋਇਆ ਨਹੀਂ, ਅਗਲੇ ਕਰ ਗਏ ਆ। ਹੈ ਤਾਂ ਰਾਜਨੀਤਿਕ ਫਾਇਦਾ ਨਾ, ਜੇ ਉਹ ਕਰ ਜਾਂਦੇ ਕਿਸੇ ਨੇ ਰੌਲਾ ਪਾਉਣਾ ਸੀ। ਜਿਹੜੇ ਅੱਜ ਗ੍ਰੰਥੀ ਸਿੰਘਾਂ ਤੋਂ ਰੌਲਾ ਪਵਾਇਆ ਜਾ ਰਿਹਾ, ਗ੍ਰੰਥੀ ਸਭਾਵਾਂ ਤੋਂ ਰੌਲਾ ਪਵਾਇਆ ਜਾ ਰਿਹਾ, ਉਹਨਾਂ ਦੇ ਗ੍ਰੰਥੀ ਸਿੰਘਾਂ ਦੀ ਜਿਹੜੀ ਇੱਕ ਯੂਨੀਅਨ, ਇੱਕ ਮੋਨੋਪਲੀ ਹੁੰਦੀ ਆ, ਏਕਤਾ ਹੁੰਦੀ ਆ, ਉਹਨਾਂ ਤੋਂ ਖਬਰਾਂ ਲਵਾਈਆਂ ਜਾ ਰਹੀਆਂ ਤੇ ਭਾਈ ਜਿਹਦੇ ਗ੍ਰੰਥੀ ਗੋਰਾ ਸਿੰਘ ਨੂੰ ਕੁੱਟ ਕੇ ਉਹਦੇ ਚੱਡੇ ਪਾੜੇ ਗਏ ਸੀ, ਉਹਦੀ ਸਿੰਘਣੀ ਨੂੰ ਕੁੱਟਿਆ ਗਿਆ ਸੀ, ਉਹ ਵੀ ਤਾਂ ਇੱਕ ਗ੍ਰੰਥੀ ਸਿੰਘ ਸੀਗਾ, ਉਹਦੇ ਹੱਕ 'ਚ ਕਿਹਨੇ ਆਵਾਜ਼ ਚੱਕੀ। ਇਹ ਗੱਲ ਇਹ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਗੱਲ ਚਲਾਈ ਜਾ ਰਹੀ ਆ ਬਈ ਇਸ ਐਕਟ ਦਾ ਨਹੀਂ ਸਿੱਖਾਂ ਦਾ ਨੁਕਸਾਨ ਹੋਊਗਾ। ਕਿਹੜਾ ਕਾਨੂੰਨ ਆ ਜਿਹੜਾ ਸਿੱਖਾਂ ਦੇ ਫਾਇਦੇ 'ਚ? ਜਿਨ੍ਹਾਂ ਨੇ ਦੁਰਵਰਤੋਂ ਕਰਨੀ ਹੈ, UAPA ਸਾਡੇ ਨੌਜਵਾਨਾਂ 'ਤੇ ਲੱਗਦੀ ਹੈ, NSA ਸਾਡੇ ਨੌਜਵਾਨਾਂ 'ਤੇ ਲੱਗਦੀ ਆ। UAPA ਸਾਡੇ ਨੌਜਵਾਨਾਂ 'ਤੇ ਲੱਗ ਕੇ 4-4 ਸਾਲ ਮਿਲ ਨਹੀਂ ਦਿੱਤਾ ਜਾਂਦਾ, NSA ਦੇ ਵਿੱਚ ਕੋਈ ਕਿਸੇ ਨੂੰ ਮਿਲ ਨਹੀਂ ਦਿੱਤਾ ਜਾਂਦਾ। ਜੇ 84 ਵਾਲੇ ਸਾਡੇ ਸਿੱਖ ਸ਼ਹੀਦ ਹੋਏ ਆ, 2-3 ਵਾਰ ਸਾਡੀਆਂ ਪੰਥਕ ਸਰਕਾਰਾਂ ਰਹਿ ਗਈਆਂ ਉੱਤੇ, ਉਹਨਾਂ ਨੇ ਇਨਸਾਫ ਨਹੀਂ ਕੀਤਾ 84 ਤੋਂ ਲੈ ਕੇ ਅੱਜ ਤੱਕ, ਤੇ ਮੈਂ ਕਿਵੇਂ ਆਸ ਰੱਖ ਲੂੰਗਾ ਕਿ 2015 ਦਾ ਇਨਸਾਫ ਆ ਜਿਹੜਾ 10 ਸਾਲਾਂ 'ਚ ਮਿਲ ਜੂ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਹਾਲ ਹੀ ਦੇ ਵਿੱਚ ਸਰਕਾਰ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਸੰਬੰਧ ਵਿੱਚ ਜਿਹੜਾ ਕਾਨੂੰਨ ਘੜਿਆ ਗਿਆ, ਇਸੇ ਦੇ ਉੱਪਰ तमाम ਸਾਰੇ ਜਿਹੜੇ ਸ਼ੰਕੇ ਆ ਜਿੱਥੇ SGPC ਦੇ ਵੱਲੋਂ ਜਾਂ ਜਥੇਦਾਰ ਗੜਗੱਜ ਦੇ ਵੱਲੋਂ ਉਠਾਏ ਜਾ ਰਹੇ ਨੇ, ਤਾਂ ਉੱਥੇ ਨਾਲ ਹੀ ਇੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਫਰੀਦਕੋਟ ਦੇ ਵਿੱਚ ਇੱਕ ਵੱਡਾ ਸਮਾਗਮ ਉਲੀਕਿਆ ਗਿਆ, ਕਨਵੈਨਸ਼ਨ ਹੋਈ ਆ। ਤਾਂ ਖਾਸ ਤੌਰ ਤੇ ਜਿਹੜੀਆਂ ਊਣਤਾਈਆਂ ਇਸ ਕਾਨੂੰਨ ਦੇ ਵਿੱਚ ਪਾਈਆਂ ਗਈਆਂ ਨੇ, ਇਸੇ ਨੂੰ ਲੈ ਕੇ तमाम ਸਾਰੀ ਚਰਚਾ ਹੁੰਦੀ ਹੋਈ ਨਜ਼ਰ ਆ ਰਹੀ ਹੈ। ਤਾਂ ਇਸੇ ਕਨਵੈਨਸ਼ਨ ਦੇ ਵਿੱਚ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜੇ ਪਿਛਲੇ ਦਿਨੀ ਜਿਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਵਾਗਤ ਵੀ ਕੀਤਾ ਸੀ, ਉਹਨਾਂ ਨੇ ਜਿਹੜੀ ਸ਼ੁਕਰਾਨਾ ਯਾਤਰਾ ਕੀਤੀ ਸੀ। ਗੱਲਬਾਤ ਕਰਦੇ ਹਾਂ ਬਾਈ। ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਇੱਕ ਪਾਸੇ ਤੇ ਤੁਸੀਂ ਮੁੱਖ ਮੰਤਰੀ ਸਾਹਿਬ ਦਾ ਸਰੋਪੇ ਪਾ ਕੇ ਸਵਾਗਤ ਕਰ ਰਹੇ ਹੋ ਕਿ ਤੁਸੀਂ ਬਹੁਤ ਵਧੀਆ ਕਾਨੂੰਨ ਘੜਿਆ, ਦੂਜੇ ਪਾਸੇ ਇੱਥੇ ਵਿਰੋਧਤਾ ਕਰਨ ਵਾਸਤੇ ਵੀ ਆ ਗਏ ਤੁਸੀਂ। ਨਹੀਂ, ਵਿਰੋਧਤਾ ਤਾਂ ਬਈ ਗੱਲ ਇਹ ਆ ਕਿ ਜਦੋਂ ਅਸੀਂ ਕਨਵੈਨਸ਼ਨ ਰੱਖਦੇ ਹਾਂ ਤਾਂ ਉਹ ਭਾਵ ਹੁੰਦਾ ਕਿ ਵਿਚਾਰ ਵਟਾਂਦਰਾ, ਤਾਂ ਵਿਚਾਰ ਦੇ ਵਿੱਚ ਸਾਰੇ ਆਪਣੇ ਵਿਚਾਰ ਰੱਖ ਸਕਦੇ ਆ। ਸੋ ਮੈਨੂੰ ਜਿਸ ਤਰੀਕੇ ਦੀ ਕਾਨੂੰਨ ਦੀ ਸਮਝ ਲੱਗੀ ਮੈਂ ਉਹ ਰੱਖ, ਤੇ ਜਿਨ੍ਹਾਂ ਨੂੰ ਜਿਹੜੇ ਤਰੀਕੇ ਦੀ ਵਿਰੋਧਤਾ ਵਾਲੀ ਲੱਗਦੀ ਉਹ ਵਿਰੋਧਤਾ ਵਾਲੇ ਰੱਖ ਰਿਹਾ। ਮੇਰਾ ਬੇਸਿਕਲੀ ਬਾਈ ਗੱਲ ਇਹ ਆ ਕਿ ਸਰਕਾਰ ਨੇ ਪਹਿਲੇ ਚੋਣ ਮੈਨੀਫੈਸਟੋ ਦਾ ਵਾਅਦਾ ਪੂਰਾ ਕੀਤਾ, ਭਾਵ ਬੇਅਦਬੀ ਕਾਨੂੰਨ ਬਣਾਇਆ, ਗੋਲੀकांड ਦੇ ਹਜੇ ਸਜ਼ਾਵਾਂ ਪਈਆਂ, ਉਹਨਾਂ ਤੇ ਕਾਰਵਾਈਆਂ ਪਈਆਂ। ਹੋਰ ਸਰਕਾਰ ਦੇ ਜਿਹੜੇ ਰਾਜਨੀਤਿਕ ਤੌਰ ਤੇ ਕੰਮ ਹੋਣਗੇ ਉਹ ਬਹੁਤਾਤ ਰਹਿੰਦੇ ਹੋਣਗੇ, ਉਹ ਰਾਜਨੀਤਿਕ ਲੀਡਰ ਦੱਸ ਸਕਦੇ ਆ। ਮੈਂ ਇਸ ਵਿਸ਼ੇ ਨੂੰ ਲੈ ਕੇ ਪਿਛਲੇ 10-11 ਸਾਲ ਤੋਂ ਸਫ਼ਰ ਕਰ ਰਿਹਾ, ਲੜਾਈ ਇਹ 'ਤੇ ਲੜ ਰਿਹਾ। ਤਾਂ ਮੈਨੂੰ ਇਹ ਠੀਕ ਲੱਗਿਆ ਵੀ ਹਾਂ ਇਹਨਾਂ ਨੇ ਕੀਤਾ, ਤਾਂ ਇਹਦਾ ਐਨਾਲਿਸ ਕੀਤਾ, ਅਸੀਂ ਪੜ੍ਹਿਆ, ਇਹਨੂੰ ਦੇਖਿਆ, ਫਿਰ ਉਦੋਂ ਬਾਅਦ 'ਚ ਇਹਦੇ 'ਤੇ ਹਾਂ ਕੀਤੀ ਆਪਾਂ ਵੀ ਠੀਕ ਆ, ਹੋਣਾ ਚਾਹੀਦਾ ਸੀ, ਬਣਿਆ। ਪਰ ਗੱਲ ਇਹ ਹੈ ਕਿ ਜਿਹੜੇ ਲੋਕਾਂ ਵੱਲੋਂ ਇਹਦੇ ਉੱਤੇ ਸਾਡੀ ਸਿੱਖ ਕੌਮ ਦੇ ਵਿੱਚ ਖਲਾਕ ਪੈਦਾ ਕੀਤਾ ਜਾ ਰਿਹਾ, ਇੱਕ ਬਵਾਲ ਪੈਦਾ ਕੀਤਾ ਜਾ ਰਿਹਾ ਕਾਨੂੰਨ ਨੂੰ ਲੈ ਕੇ, ਉਹ ਸਹੀ ਨਹੀਂ ਹੈ। ਉਹਨਾਂ 'ਤੇ ਮੈਨੂੰ ਸਖਤ ਇਤਰਾਜ਼ ਆ। ਉਹਨਾਂ 'ਤੇ ਇਸ ਗੱਲ ਦਾ ਇਤਰਾਜ਼ ਆ ਕਿ ਤੁਹਾਡੀਆਂ ਦਿੱਤੀਆਂ ਹੋਈਆਂ ਗੰਢਾਂ, ਤੁਸੀਂ ਪਹਿਲਾਂ ਸਰਕਾਰ ਦੀ ਬੁੱਕਲ 'ਚ ਬੈਠੇ, ਅੱਜ ਜਦੋਂ ਤੁਹਾਡੇ ਤੋਂ ਕੁਝ ਹੋਇਆ ਨਹੀਂ, ਜੇ ਦੂਜੇ ਨੇ ਕਰਤਾ ਤੁਸੀਂ ਉਹ 'ਤੇ ਸਵਾਲ ਉਸ ਤਰੀਕੇ ਦੇ ਖੜੇ ਕਰਤੇ ਸਾਡੇ ਲੋਕਾਂ ਦੇ ਵਿੱਚ, ਆਮ ਭੋਲੇ ਭਾਲੇ ਸਿੱਖਾਂ ਨੂੰ ਲੜਾਉਣ ਵਾਸਤੇ
ਕਿ ਭਾਈ ਇਹ ਇਹਨਾਂ ਨੇ ਗਲਤ ਕਰਤਾ, ਪਤਾ ਨਹੀਂ ਖਣੀ ਅਸੀਂ ਗੁਰੂ ਨਾਲੋਂ ਟੁੱਟ ਜਾਾਂਗੇ ਜਾਂ ਇਹ 'ਤੇ ਕਾਰਵਾਈਆਂ ਆਉਣਗੀਆਂ ਗ੍ਰਾਂਥੀ ਸਿੰਘਾਂ 'ਤੇ। ਉਹ ਸਿੱਖ ਹੀ ਕਾਹਦਾ ਜਿਹੜਾ ਗੁਰੂ ਨਾਲ ਟੁੱਟ ਗਿਆ? ਉਹ ਸਿੱਖ ਹੀ ਕਾਹਦਾ ਜਿਹੜਾ ਸਰਕਾਰ ਦੇ ਭੈ 'ਚ ਗੁਰੂ ਦਾ ਲੜ ਛੱਡ ਗਿਆ? ਕੀ ਇਸ ਕਾਨੂੰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਊਨਤਾਈ ਵੀ ਹੈਗੀ ਹੈ ਜਾਂ ਤਾਂ ਕੀ ਲੱਗਦਾ ਕਿ 100% ਹੀ ਬਿਲਕੁਲ ਸਹੀ ਹੈ? ਨਹੀਂ ਦੇਖੋ, ਪਹਿਲੀ ਜੇ ਮੈਂ ਸਿੱਖ ਮਰਜ਼ਾਦਾ ਦੇ ਹਿਸਾਬ ਨਾਲ ਜਾਂ ਸਿੱਖ ਤੌਰ ਤੇ ਗੱਲ ਕਰਾਂ ਤਾਂ ਕਾਨੂੰਨ ਸਿੱਖਾਂ ਵਾਸਤੇ ਕੋਈ ਨਹੀਂ ਹੈਗਾ, ਕੋਈ ਕਾਨੂੰਨ ਨਹੀਂ ਸਿੱਖਾਂ ਵਾਸਤੇ। ਐਕਸੈਪਟ ਕਿਉਂ ਕਰਦੇ ਹੋ ਫਿਰ? ਜਿਹੜੇ ਢਾਂਚੇ ਦੇਖੋ, ਐਕਸੈਪਟ ਤਾਂ ਹੁਣ ਅੱਜ ਬੰਦੇ ਤੇ ਕੋਈ ਕਤਲ ਦਾ ਮੁਕੱਦਮਾ ਪੈਂਦਾ ਤਾਂ ਫਿਰ ਉਹ ਅਦਾਲਤੀ ਪ੍ਰਕਿਰਿਆ ਚੋਂ ਲੰਘਣਾ ਪੈਂਦਾ। ਭਾਵ ਜੋ ਇਸ ਡੈਮੋਕ੍ਰੈਟਿਕ ਹਿੱਸੇ ਦਾ ਆਪਾਂ ਬੈਠੇ ਆ ਜਾਂ ਇਸ ਦੇਸ਼ ਦੇ ਵਿੱਚ ਰਹਿ ਰਹੇ ਆ, ਜੇ ਸਾਡਾ ਰਾਜ ਹੁੰਦਾ ਤਾਂ ਗੱਲ ਹੋਰ ਹੋਣੀ। ਸਾਡਾ ਰਾਜ ਨਹੀਂ, ਅਸੀਂ ਜਿਹੜੇ ਰਾਜ ਦੇ ਵਿੱਚ ਰਹਿ ਰਹੇ ਆ ਉਹਦੇ ਕਾਇਦੇ ਕਾਨੂੰਨ ਦੇ ਵਿੱਚ ਅਸੀਂ ਰਹਿ ਰਹੇ ਆ, ਉਹਦੇ ਡਾਕੂਮੈਂਟ ਸਾਡੇ ਕੋਲੇ ਬਣੇ ਆ, ਤਾਂ ਉਸ ਡਾਕੂਮੈਂਟ ਦੀ ਪ੍ਰਕਿਰਿਆ ਦੇ ਵਿੱਚੋਂ ਅਸੀਂ ਲੰਘ ਰਹੇ ਆ। ਤਾਂ ਉਹ ਡਾਕੂਮੈਂਟ ਪ੍ਰਕਿਰਿਆ ਸਾਨੂੰ ਉਹ ਠੀਕ ਲੱਗੀ ਆ ਕਿ ਭਾਈ ਠੀਕ ਆ, ਹਾਂ ਇਹ ਸਾਡੇ ਇਸ ਦੀ ਬੇਅਦਬੀ ਵਾਲੇ ਨੂੰ ਰੋਕਣ ਦੇ ਲਈ ਜਾਂ ਸਜ਼ਾਵਾਂ ਜਿਹੜੀਆਂ ਦੇਣੀਆਂ ਉਹਨਾਂ ਨੂੰ ਸਜ਼ਾਵਾਂ ਦੇ ਲਈ ਇਹ ਸਹੀ ਹੈਗਾ, ਸਖਤ ਹੈਗਾ। ਜਿਹੜਾ ਕਸਟੋਡੀਅਨ ਵਰਡ ਦੀ ਵਰਤੋਂ ਕੀਤੀ ਗਈ ਹੈ ਜਾਂ ਸਟੋਰੇਜ ਸਰਕਾਰ ਦੇ ਵੱਲੋਂ ਇਦਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜਿਨ੍ਹਾਂ ਤੇ ਐਸਜੀਪੀਸੀ ਨੇ ਜਥੇਦਾਰ ਗੜਗੱਜ ਨੇ ਖਦਸ਼ਾ ਜਤਾਇਆ, ਕੀ ਲੱਗਦਾ ਕਿ ਦਰੁਸਤ ਹੈ ਜਾਂ ਇਹਨੂੰ ਠੀਕ ਕਰਨ ਦੀ ਜ਼ਰੂਰਤ ਹੈ? ਤੁਸੀਂ ਕਸਟੋਡੀਅਨ ਸ਼ਬਦ ਲੈ ਕੇ ਆਏ ਹੋ, ਤੁਹਾਨੂੰ ਕਸਟੋਡੀਅਨ ਸ਼ਬਦ ਦੀ ਜਾਂਚ ਜਾਂ ਕਸਟੋਡੀਅਨ ਸ਼ਬਦ ਬਾਰੇ ਕਿਹਨੇ ਦੱਸਿਆ? ਮਾੜਾ ਜਿਹਾ ਮੈਨੂੰ ਦੱਸਿਓ, ਕਿਹਨੇ ਦੱਸਿਆ ਤੁਹਾਨੂੰ? ਤੁਹਾਡੇ ਪੁੱਛ ਰਿਹਾ ਮੈਂ, ਤੁਸੀਂ ਐਜ ਅ ਸਿੱਖ ਹੀ ਦੱਸ ਦਿਓ ਵੀ ਤੁਹਾਡੇ 'ਚ ਲਿਆਂਦਾ ਕਿਹਨੇ ਆ? ਇਹ ਜਥੇਦਾਰ ਵੱਲੋਂ ਲਿਆਂਦਾ ਗਿਆ ਨਾ, ਸ਼੍ਰੋਮਣੀ ਕਮੇਟੀ ਵੱਲੋਂ ਲਿਆਂਦਾ ਗਿਆ ਨਾ। 2008 ਦਾ ਐਕਟ ਆ ਮੇਰੇ ਕੋਲੇ, 2008 ਦਾ ਐਕਟ ਆ, ਜਿਹਦੇ ਵਿੱਚ 2008 ਦੇ ਐਕਟ ਦੇ ਵਿੱਚ ਕੌਣ ਲਿਖ ਰਿਹਾ? ਸ਼੍ਰੋਮਣੀ ਕਮੇਟੀ ਲਿਖ ਰਹੀ ਹੈ, ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਬੀੜਾਂ ਤੇ ਸੂਚਨਾ ਭਾਵੇਂ ਛਪੀ ਹੋਵੇ ਭਾਵੇਂ ਪ੍ਰਕਿਰਿਆ 'ਚ ਹੋਵੇ, ਉਹਦੇ ਬਾਰੇ ਜਿਹੜਾ ਵੀ ਆ, ਜਿਹੜਾ ਕੁਝ ਵੀ ਆ, ਉਹ ਮੌਜੂਦਾ ਜਿਹੜਾ ਡਿਪਟੀ ਕਮਿਸ਼ਨਰ ਹੋਊਗਾ ਉਹਨੂੰ ਲਿਖਤੀ ਰੂਪ ਦੇ ਵਿੱਚ ਦੱਸੂਗੀ। ਕੌਣ ਕਹਿ ਰਿਹਾ? ਇਹ ਸ਼੍ਰੋਮਣੀ ਕਮੇਟੀ ਦੇ ਆਕਾ ਕਹਿ ਰਹੇ ਆ, ਉਹ ਤਾਂ ਅਸੀਂ ਰੌਲਾ ਨਹੀਂ ਪਾਇਆ। ਅੱਜ ਜੇ ਉਹਨਾਂ ਨੇ ਇਹਦੀ ਸੋਧ ਕਰਤੀ, ਉਹਨਾਂ ਨੇ ਕਿਹਾ, ਉਹੀ 2026 ਵਾਲੇ ਐਕਟ ਵਾਲੇ ਕਹਿ ਰਹੇ ਆ, ਅੱਜ ਅਸੀਂ ਰੌਲਾ ਪਾਤਾ। ਕਸਟੋਡੀਅਨ ਸ਼ਬਦ 2026 'ਚ ਆਇਆ, 2015 'ਚ ਸਾਡੇ ਨੌਜਵਾਨ ਚੱਕੇ ਗਏ ਆ ਬੇਅਦਬੀ ਦੇ ਸੰਬੰਧ ਦੇ ਵਿੱਚ। ਗ੍ਰੰਥੀ ਗੋਰਾ ਸਿੰਘ ਚੱਕਿਆ ਗਿਆ ਬਰਜਵਾਰ ਸਿੰਘ ਵਾਲੇ ਤੋਂ, ਉਹਨੂੰ ਕਿਹਨੇ ਕੁੱਟਿਆ? ਉਹਨੂੰ ਕਿਹਨੇ ਕੱਟਿਆ? ਉਹਨੂੰ ਉਹਨਾਂ ਦੀ ਸਰਕਾਰ ਨੇ ਕੁੱਟਿਆ, ਉਹ ਕਸਟੋਡੀਅਨ ਸੀਗਾ, ਕਿਉਂ ਚੱਕਿਆ ਫਿਰ? ਸੋ ਸਾਡੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਪ੍ਰਚਾਰ ਕੀਤਾ ਜਾ ਰਿਹਾ ਕਿ ਇਹਨਾਂ ਤੋਂ ਹੋਇਆ ਨਹੀਂ, ਅਗਲੇ ਕਰ ਗਏ ਆ। ਤੇ ਹੈ ਤਾਂ ਰਾਜਨੀਤਿਕ ਫਾਇਦਾ ਨਾ, ਜੇ ਉਹ ਕਰ ਜਾਂਦੇ ਕਿਸੇ ਨੇ ਰੌਲਾ ਪਾਉਣਾ ਸੀ। ਜਿਹੜੇ ਅੱਜ ਗ੍ਰਾਂਥੀ ਸਿੰਘਾਂ ਦਾ ਰੌਲਾ ਪਵਾਇਆ ਜਾ ਰਿਹਾ, ਗ੍ਰਾਂਥੀ ਸਭਾਵਾਂ ਤੋਂ ਰੌਲਾ ਪਵਾਇਆ ਜਾ ਰਿਹਾ, ਉਹਨਾਂ ਦੇ ਗ੍ਰਾਂਥੀ ਸਿੰਘਾਂ ਦੀ ਜਿਹੜੀ ਇੱਕ ਯੂਨੀਅਨ, ਇੱਕ ਮੋਨੋਪਲੀ ਹੁੰਦੀ ਆ, ਏਕਤਾ ਹੁੰਦੀ ਆ, ਉਹਨਾਂ ਤੋਂ ਖਬਰਾਂ ਲਵਾਈਆਂ ਜਾ ਰਹੀਆਂ। ਤੇ ਭਾਈ ਜਿਹਦੇ ਗ੍ਰਾਂਥੀ ਗੋਰਾ ਸਿੰਘ ਨੂੰ ਕੁੱਟ ਕੇ ਉਹਦੇ ਚੱਡੇ ਪਾੜੇ ਗਏ ਸੀ, ਉਹਦੀ ਸਿੰਘਣੀ ਨੂੰ ਕੁੱਟਿਆ ਗਿਆ ਸੀ, ਉਹ ਵੀ ਤਾਂ ਇੱਕ ਗ੍ਰਾਂਥੀ ਸਿੰਘ ਹੀ ਸੀਗਾ, ਉਹਦੇ ਹੱਕ 'ਚ ਕਿਹਨੇ ਆਵਾਜ਼ ਚੱਕੀ? ਗ੍ਰੰਥੀ ਸਭਾਵਾਂ ਤੋਂ ਰੌਲਾ ਕੌਣ ਪਵਾ ਰਿਹਾ ਇਸ ਕਾਨੂੰਨ ਤੇ? ਜਿਨ੍ਹਾਂ ਕੋਲੇ ਇਹ ਢਾਂਚਾ ਹੈ, ਜਿਨ੍ਹਾਂ ਕੋਲੇ ਢਾਂਚਾ ਕਿਹਨਾਂ ਕੋਲੇ ਆ? ਸ਼੍ਰੋਮਣੀ ਕਮੇਟੀ ਕੋਲੇ। ਸ਼੍ਰੋਮਣੀ ਕਮੇਟੀ ਕਿਹਨਾਂ ਦੀ ਆ? ਜਿਨ੍ਹਾਂ ਨੇ 1986 ਵਰਗੇ ਕਾਂਡ ਕੀਤੇ, ਸਿੱਖਾਂ ਨੂੰ ਮਾਰਿਆ, ਗੋਲੀਆਂ ਮਾਰੀਆਂ, ਉਹਨਾਂ ਦੇ ਉੱਤੇ ਕਿਸੇ ਦੇ ਉੱਤੇ ਕਾਰਵਾਈਆਂ ਨਹੀਂ ਕੀਤੀਆਂ, ਹਾਲਾਂਕਿ ਗੋਲੀਆਂ ਮਾਰਨ ਵਾਲਿਆਂ ਨੂੰ ਟਿਕਟਾਂ ਦੇ ਕੇ ਨਵਾਜਿਆ ਗਿਆ। ਕਿੰਨਾਂ ਦੀਆਂ ਟਿਕਟਾਂ ਤੋਂ ਚੋਣ ਲੜਿਆ? ਉਹ ਅਕਾਲੀ ਦਲ ਦੀਆਂ ਤੋਂ। ਸਾਨੂੰ ਨਾ ਗੁੰਮਰਾਹ ਕਰਨ। ਜੇ ਕਹਿੰਦੇ ਹੋ ਐਕਟ ਆ, ਮੇਨ ਗੱਲ ਇਹ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਗੱਲ ਚਲਾਈ ਜਾ ਰਹੀ ਆ ਬਈ ਇਸ ਐਕਟ ਦਾ ਨਹੀਂ ਸਿੱਖਾਂ ਦਾ ਨੁਕਸਾਨ ਹੋਊਗਾ। ਕਿਹੜਾ ਕਾਨੂੰਨ ਆ ਜਿਹੜਾ ਸਿੱਖਾਂ ਦੇ ਫਾਇਦੇ 'ਚ? ਜਿਨ੍ਹਾਂ ਨੇ ਦੁਰਵਰਤੋਂ ਕਰਨੀ ਹੈ, UAPA ਸਾਡੇ ਨੌਜਵਾਨਾਂ ਤੇ ਲੱਗਦੀ ਹੈ, NSA ਸਾਡੇ ਨੌਜਵਾਨਾਂ ਤੇ ਲੱਗਦੀ ਆ। UAPA ਸਾਡੇ ਨੌਜਵਾਨਾਂ ਤੇ ਲੱਗ ਕੇ 4-4 ਸਾਲ ਮਿਲ ਨਹੀਂ ਦਿੱਤਾ ਜਾਂਦਾ, NSA ਦੇ ਵਿੱਚ ਕੋਈ ਕਿਸੇ ਨੂੰ ਮਿਲ ਨਹੀਂ ਦਿੱਤਾ ਜਾਂਦਾ। ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਦੇ ਮਾਨ 'ਚ ਗੱਲ 'ਚ ਸਰੋਪਾ ਪਾ ਕੇ ਸਨਮਾਨ ਤੇ ਕਰਤਾ। ਕਿ ਲੋਕ ਇਹ ਵੀ ਸਵਾਲ ਕਰਦੇ ਨੇ ਕਿ ਤੁਹਾਨੂੰ 2015 ਵਾਲਾ ਜਿਹੜਾ ਗੋਲੀ ਕਾਂਡ ਹੋਇਆ ਸੀ, ਜਿਹਦੇ ਵਿੱਚ ਤੁਹਾਡੇ ਫਾਦਰ ਸਾਹਿਬ ਸ਼ਹੀਦ ਹੋਏ, ਕਿ ਉਹਦਾ ਇਨਸਾਫ ਮਿਲ ਗਿਆ ਫਿਰ? ਨਹੀਂ ਦੇਖੋ, ਮੈਂ ਕਹਿੰਦਾ ਬਈ ਉਹਨਾਂ ਦਾ ਸਨਮਾਨ ਕਰਨ ਦੇ ਨਾਲ ਬੇਅਦਬੀ ਪਹਿਲਾਂ ਹੁੰਦੀ ਆ, ਬੇਅਦਬੀ ਦੇ ਉੱਤੇ ਐਕਟ ਬਣਾਇਆ ਜਾਂਦਾ। ਤਾਂ ਜੇ ਰਹੀ ਗੱਲ ਬੇਅਦਬੀ ਦੇ ਉੱਤੇ ਐਕਟ ਬਣਿਆ, ਮੇਰੇ ਬਾਪ ਦੇ ਜਾਣ ਨਾਲੋਂ ਪਹਿਲਾਂ ਮੈਨੂੰ ਮੇਰੇ ਗੁਰੂ ਦੇ ਸਤਿਕਾਰ ਦੀ ਚਿੰਤਾ ਹੈ। ਜੇ ਉਸ ਸਤਿਕਾਰ ਨੂੰ ਬਹਾਲ ਰੱਖਣ ਦੇ ਲਈ ਐਕਟ ਬਣ ਗਿਆ ਤਾਂ ਉਸ ਐਕਟ ਦੇ ਵਿੱਚ ਮੈਂ ਉਹਦਾ ਧੰਨਵਾਦ ਕਰਤਾ, ਤਾਂ ਇਹਦੇ 'ਚ ਕੋਈ ਗੁਨਾਹ ਨਹੀਂ ਕੀਤਾ। ਹਜੇ ਮੇਰੇ ਬਾਪ ਵਾਲੇ ਤਾਂ ਕੇਸ ਚੱਲੀ ਜਾਂਦੇ ਆ, ਉਹ ਤਾਂ ਚੱਲਣਗੇ। ਉਹ ਜੇ 84 ਵਾਲੇ ਸਾਡੇ ਸਿੱਖ ਸ਼ਹੀਦ ਹੋਏ ਆ, 2-3 ਵਾਰ ਸਾਡੀਆਂ ਪੰਥਕ ਸਰਕਾਰਾਂ ਰਹਿ ਗਈਆਂ ਉੱਤੇ, ਉਹਨਾਂ ਨੇ ਇਨਸਾਫ ਨਹੀਂ ਕੀਤਾ 84 ਤੋਂ ਲੈ ਕੇ ਅੱਜ ਤੱਕ। ਤੇ ਮੈਂ ਕਿਵੇਂ ਆਸ ਰੱਖ ਲੂੰਗਾ ਕਿ 2015 ਦਾ ਇਨਸਾਫ ਆ ਜਿਹੜਾ 10 ਸਾਲਾਂ 'ਚ ਮਿਲ ਜੂ? ਅਜੇ ਉਹਦੇ ਲਈ ਹੋ ਸਕਦਾ ਮੇਰੀ ਉਮਰ ਵੀ ਲੱਗ ਜੇ। ਇਹ ਤਾਂ ਲੜਾਈ ਹੈ, ਲੜ ਰਹੇ ਆ, ਇਹ ਲੜਦੇ ਰਵਾਂਗੇ।
ਸ਼ੁਕਰਾਜ, ਇੱਕ ਹੋਰ ਸਵਾਲ ਹੈ ਕਿ ਜਿਵੇਂ ਐਸਜੀਪੀਸੀ ਦੇ ਵੱਲੋਂ ਜਿਹੜੇ ਬਹੁਤ ਸਾਰੇ ਵੱਡੇ ਵੱਡੇ ਗੁਰੂ ਘਰ ਨੇ ਉਹਨਾਂ ਦੇ ਬਾਹਰ ਬੋਰਡ ਦੇਖ ਸਕਦੇ ਹਾਂ ਕਿ ਬੋਰਡ ਲੱਗੇ ਹੋਏ ਆ, ਤਾਂ ਉਹਦੇ ਵਿੱਚ ਜਿਹੜੇ ਸ਼ੰਕੇ ਇਸ ਕਾਨੂੰਨ ਦੇ ਬਾਬਤ ਉਹ ਲਿਖ ਕੇ ਲਾਏ ਹੋਏ ਆ। ਕੀ ਲੱਗਦਾ ਕਿ ਇਸ ਸੰਜੀਦਾ ਮਸਲੇ ਦੇ ਉੱਪਰ ਹੱਲ ਕੀ ਜਾਪਦਾ, ਕਿ ਹੱਲ ਕਿਵੇਂ ਨਿਕਲੂਗਾ? ਸਾਡੀ ਕੌਮ ਨੂੰ ਭੰਬਲ ਭੂਸੇ 'ਚੋਂ ਪਾਉਣ ਦੀ ਬਜਾਏ ਜਥੇਦਾਰ ਸਾਹਿਬ ਵੱਲੋਂ ਇੱਕ ਬਿਆਨ ਦਿੱਤਾ ਜਾਣਾ ਚਾਹੀਦਾ ਸੀ ਜਦੋਂ ਇਹ ਕਾਨੂੰਨ ਅਨਾਉਂਸ ਕੀਤਾ ਗਿਆ ਕਿ ਖਾਲਸਾ ਸਾਜਨਾ ਦਿਵਸ ਤੇ ਬਣੂਗਾ, ਭਾਵ 14-15 ਦਿਨ ਪਹਿਲਾਂ ਬਣੂਗਾ ਨਾ, ਇਹ ਦੱਸਿਆ ਗਿਆ ਸੀ। ਤੇ ਤਖ਼ਤ ਸਾਹਿਬ ਵੱਲੋਂ ਇੱਕ ਉਹ ਸਮੇਂ ਦੀ ਸਰਕਾਰ ਨੂੰ ਬੁਲਾਇਆ ਜਾਂਦਾ ਤੇ ਜੇ ਉਹ ਨਾ ਪਹੁੰਚਦੇ ਤਾਂ ਅਸੀਂ ਅੱਜ ਇਹ ਕਹਿੰਦੇ ਵੀ ਵਾਕਈ ਕਾਨੂੰਨ ਗਲਤ ਹੈ, ਭਾਵੇਂ ਬਿਲਕੁਲ ਸਹੀ ਹੁੰਦਾ। ਤੁਸੀਂ ਜਿਹੜਾ ਤੁਹਾਡਾ ਟਾਈਮ ਸੀ ਤੁਸੀਂ ਉਹ ਗਵਾ ਲਿਆ, ਤੁਸੀਂ ਉਹ 'ਚ ਸੱਦਿਆ ਨਹੀਂ। ਅੱਜ ਤੁਸੀਂ ਜਦੋਂ ਬਣ ਗਈ ਗੱਲ ਉਹ 'ਚ ਤੁਸੀਂ ਸਾਡੇ ਲੋਕਾਂ ਦੇ ਵਿੱਚ ਖਲਾਕ ਪੈਦਾ ਕਰ ਰਹੇ ਹੋ। ਗਲਤੀਆਂ ਕਿਹਦੀਆਂ? ਉਹ ਗਲਤੀਆਂ ਨੂੰ ਕੌਣ ਵਾਚੂਗਾ? ਜੇ ਉਹ ਗਲਤੀਆਂ ਨੂੰ ਸਾਡੇ ਲੋਕ ਸਵਾਲ ਨਹੀਂ ਕਰਨਗੇ ਤਾਂ ਫਿਰ ਅੱਜ ਅਸੀਂ ਉਹਨਾਂ ਦੇ ਹੱਕ 'ਚ ਭੁਗਤ ਰਹੇ ਹਾਂ ਜਿਹੜੇ ਨੇ ਪਹਿਲਾਂ ਆਹ ਜਿਹੜਾ ਤੁਹਾਨੂੰ ਮੈਂ ਪਹਿਲਾਂ ਬੋਲਿਆ 86 ਕਰਤਾ, 2007 ਦੇ ਵਿੱਚ ਬੇਅਦਬੀ ਪੋਸ਼ਾਕ ਹੋ ਗਈ, ਗੁਰੂ ਸਾਹਿਬ ਦਾ ਸਵਾਂਗ ਰਚਾਇਆ ਗਿਆ, 15 'ਚ ਗੋਲੀकांड ਹੋ ਗਿਆ। ਗੋਲੀकांड ਤੋਂ ਬਾਅਦ ਇੱਕ ਪ੍ਰੇਮੀ ਦਾ ਕਤਲ ਹੁੰਦਾ ਹੈ, ਜਿਹੜਾ ਬੇਅਦਬੀ ਕਰਦਾ ਉਹਦਾ ਸੋਧਾ ਲਾਇਆ ਜਾਂਦਾ, ਉਹਦੇ ਘਰਦਿਆਂ ਨੂੰ ਨੌਕਰੀ ਸਰਕਾਰੀ ਦਿੱਤੀ ਹੁੰਦੀ। ਕਿਹਦੀ ਸਰਕਾਰ ਦਿੰਦੀ ਆ? ਉਹਨਾਂ ਦੇ ਸਵਾਲ ਫਿਰ ਸਾਰਿਆਂ ਤੇ ਮਿੱਟੀ ਪੈ ਜੂਗੀ। ਇਸੇ ਕਨਵੈਨਸ਼ਨ ਦੇ ਵਿੱਚ ਲੰਬੀ ਚੌੜੀ ਚਰਚਾ ਕਰਕੇ ਇਹਨਾਂ ਤਮਾਮ ਸਾਰੇ ਜਿਹੜਾ ਸਟੈਪ ਬਾਏ ਸਟੈਪ 2007 ਤੋਂ ਲੈ ਕੇ ਲਗਾਤਾਰ ਜੋ ਘਟਨਾਕ੍ਰਮ ਵਾਪਰਿਆ ਵਿਖਿਆਨ ਤੇ ਕੀਤਾ ਗਿਆ ਤੁਹਾਡੇ ਵੱਲੋਂ, ਪਰ ਬਰਦਾਸ਼ਤ ਕਿਉਂ ਨਹੀਂ ਕੀਤਾ ਜਾਂਦਾ ਇਹਨਾਂ ਚੀਜ਼ਾਂ ਨੂੰ? ਰੌਲਾ ਅਸੀਂ ਕਿਸੇ ਬੰਦੇ ਨੂੰ ਵੇਖ ਕੇ ਚੱਲ ਰਹੇ ਹਾਂ, ਅਸੀਂ ਇੱਕ ਸ਼ੋਸ਼ੇ ਨੂੰ ਵੇਖ ਕੇ ਚੱਲ ਰਹੇ ਹਾਂ। ਉਹ ਨਹੀਂ ਹੋਣਾ ਚਾਹੀਦਾ ਸਾਡੇ 'ਚ। ਸਾਡੇ ਲਈ ਸਾਡੇ ਸਿਧਾਂਤ ਵੱਡੇ ਹੋਣੇ ਚਾਹੀਦੇ, ਅਸੀਂ ਬਰਾਬਰਤਾ ਰੱਖੀਏ। ਜੇ ਇਹੀ ਕਨਵੈਨਸ਼ਨ ਕਾਨੂੰਨ ਤੋਂ ਪਹਿਲਾਂ ਹੁੰਦੀ, ਗੱਲ ਰੱਖੀ ਜਾਂਦੀ, ਪਤਾ ਲੱਗਦਾ ਤਾਂ ਅਸੀਂ ਜਾਂ ਅਕਾਲੀ ਦਲ ਨੇ ਆਵਾਜ਼ ਨਾ ਚੱਕੀ ਹੁੰਦੀ, ਸਿੱਖ ਕੌਮ ਨੇ ਆਵਾਜ਼ ਚੱਕੀ ਹੁੰਦੀ ਤਾਂ ਗੱਲ ਹੋਰ ਸੀ। ਅੱਜ ਕਿਹਦੇ ਖਿੱਤੇ 'ਚ ਬੋਲ ਰਹੇ ਅਸੀਂ? ਅੱਜ ਕਿਹਦੇ ਖਿੱਤੇ 'ਚ ਬੋਲ ਰਹੇ ਹਾਂ? ਜਾਣੀ ਕਿਹਦੇ ਖਿੱਤੇ 'ਚ ਆਏ? ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਸੁਖਰਾਜ ਸਿੰਘ ਨਿਆਮੀਆਂਵਾਲ ਦੇ ਨਾਲ ਗੱਲਬਾਤ ਕੀਤੀ ਹੈ, ਤਾਂ ਅੱਗੇ ਵੀ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।